ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ ਸਹਾਰਨ ਮਾਜਰਾ। ਉੱਥੋਂ ਦੇ ਵਿਚਾਰੇ ਬਜ਼ੁਰਗ ਮਹਿੰਦਰ ਸਿੰਘ ਤੇ ਮਾਤਾ ਸਰਜੀਤ ਕੌਰ ਦਾ ਇਕਲੌਤਾ ਪੁੱਤਰ ਸੀਗਾ ਹਰਜੀਤ ਸਿੰਘ, ਜਿਹਨੂੰ 6 ਅਕਤੂਬਰ 1993 ਨੂੰ ਪੁਲਿਸ ਚੌਂਕੀ ਮਲੌਦ ਦਾ ASI ਹਰਿੰਦਰ ਸਿੰਘ ਉਹ ਆਉਂਦਾ। ਉਹ ਕਹਿੰਦਾ ਕਿ ਯੂਪੀ ਪੁਲਿਸ ਦੇ ਕਰਮਚਾਰੀ ਜਿਹੜੇ ਨੇ ਕੁਝ ਮੁਲਾਜ਼ਮ ਆਏ ਨੇ, ਤੁਹਾਡੇ ਘਰ ਤੋਂ ਕੋਈ ਰੋਟੀ ਖਾ ਕੇ ਗਿਆ, ਉਹਦੇ ਲਈ ਪੁੱਛਗਿੱਛ ਕਰਨੀ ਆ। ਤੇ ਉਹ ਉਹਨਾਂ ਨੂੰ ਨਾਲ ਲੈ ਗਏ। 12 ਅਕਤੂਬਰ 1993 ਨੂੰ ਝੂਠੇ ਪੁਲਿਸ ਮੁਕਾਬਲੇ ਦੀ ਖਬਰ ਆਉਂਦੀ ਆ। ਸ਼ਾਹਜਹਾਨਪੁਰ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ, ਉਹਦਾ ਥਾਣਾ ਹੈ ਪੁਆਇਆ, ਜਿੱਥੇ ਇਸ ਨੌਜਵਾਨ ਹਰਜੀਤ ਸਿੰਘ ਨੂੰ ਇੱਕ ਕਤਲ ਦੇ ਕੇਸ ਦੇ ਵਿੱਚ, ਜਿਹੜਾ ਕਿ ਇਹ ਕਿਹਾ ਜਾਂਦਾ ਕੋਈ ਇੱਕ ਕਤਲ ਦੇ ਕੇਸ 'ਚ ਲੋੜੀਂਦਾ ਸੀ ਤੇ ਮੁਕਾਬਲੇ ਦੇ ਵਿੱਚ ਮਾਰਿਆ ਗਿਆ। CBI ਨੇ ਕੋਰਟ ਨੇ ਇਹਦਾ ਟ੍ਰਾਇਲ ਕੀਤਾ ਤੇ ਜਦੋਂ ਇਹ ਟ੍ਰਾਇਲ ਹੋਇਆ ਤਾਂ ਉਸ ਤੋਂ ਬਾਅਦ 1 ਦਸੰਬਰ 2014 ਨੂੰ ਚਾਰੇ ਮੁਲਜ਼ਮ ਜਿਹੜੇ ਸੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਜਿੱਦਣ 11 ਜੂਨ 2019 ਨੂੰ ਇਹਨਾਂ ਚਾਰੇ ਮੁਲਜ਼ਮਾਂ ਦੀ ਪੱਕੇ ਤੌਰ ਤੇ ਰਿਹਾਈ ਕੀਤੀ ਜਾਂਦੀ ਆ, ਉਦੋਂ ਤੱਕ 4.5 ਸਾਲ ਦਾ ਸਮਾਂ ਬਣਦਾ ਤੇ 4.5 ਸਾਲ ਚੋਂ ਕੁੱਲ 2 ਸਾਲ ਇਹ ਚਾਰੇ ਮੁਲਜ਼ਮ ਜਿਹੜੇ ਜੇਲ੍ਹ 'ਚ ਰਹੇ, 2.5 ਸਾਲ ਪਰੋਲ ਤੇ ਰਹੇ। 2.5 ਸਾਲ ਪਰੋਲ ਤੇ ਰਹਿਣਾ ਤੇ ਸਿਰਫ 2 ਸਾਲ ਜੇਲ੍ਹ 'ਚ ਰਹਿਣਾ। ਐਂਡੋਜ਼ TV ਦੇ ਪ੍ਰੋਗਰਾਮ ਸੰਵਾਦ ਦੇ ਵਿੱਚ ਦਰਸ਼ਕਾਂ ਦਾ ਸਵਾਗਤ। ਦਰਸ਼ਕੋ, ਅਸੀਂ ਹਰ ਰੋਜ਼ ਜਿਹੜੇ ਭਖਦੇ ਮੁੱਦੇ ਆ ਉਹ ਇਸ ਪ੍ਰੋਗਰਾਮ ਦੇ ਵਿੱਚ ਲਿਆ ਕੇ ਤੁਹਾਡੇ ਰੂਬਰੂ ਹੁੰਦੇ ਆ। ਅੱਜ ਦਾ ਜਿਹੜਾ ਇੱਕ ਮੁੱਦਾ ਹੈ ਉਹ ਪੰਜਾਬ ਦੇ ਉਸ ਕਾਲੇ ਦੌਰ ਨਾਲ ਸੰਬੰਧਿਤ ਹੈ ਜਦੋਂ ਨੌਜਵਾਨਾਂ ਨੂੰ ਘਰਾਂ 'ਚੋਂ ਚੱਕ ਕੇ ਕਿਤੇ ਨਾ ਕਿਤੇ ਖਪਾ ਦਿੱਤਾ ਜਾਂਦਾ ਸੀ, ਜਿਹਦਾ ਖੁਰਾ ਖੋਜ ਜਿਹੜਾ ਉਹ ਨਹੀਂ ਸੀ ਮਿਲਦਾ। ਇਹ ਦਿਨ ਹੈ 6 ਅਕਤੂਬਰ 1993। ਲੁਧਿਆਣੇ ਜ਼ਿਲ੍ਹੇ ਦਾ ਪਿੰਡ ਹੈ ਸਹਾਰਨ ਮਾਜਰਾ। ਉੱਥੋਂ ਦੇ ਵਿਚਾਰੇ ਬਜ਼ੁਰਗ ਮਹਿੰਦਰ ਸਿੰਘ ਤੇ ਮਾਤਾ ਸਰਜੀਤ ਕੌਰ ਦਾ ਇਕਲੌਤਾ ਪੁੱਤਰ ਸੀਗਾ ਹਰਜੀਤ ਸਿੰਘ, ਜਿਹਨੂੰ 6 ਅਕਤੂਬਰ 1993 ਨੂੰ ਪੁਲਿਸ ਚੌਂਕੀ ਮਲੌਦ ਦਾ ASI ਹਰਿੰਦਰ ਸਿੰਘ ਉਹ ਆਉਂਦਾ। ਉਹ ਕਹਿੰਦਾ ਕਿ ਯੂਪੀ ਪੁਲਿਸ ਦੇ ਕਰਮਚਾਰੀ ਜਿਹੜੇ ਨੇ ਕੁਝ ਮੁਲਾਜ਼ਮ ਆਏ ਨੇ, ਤੁਹਾਡੇ ਘਰ ਤੋਂ ਕੋਈ ਰੋਟੀ ਖਾ ਕੇ ਗਿਆ, ਉਹਦੇ ਲਈ ਪੁੱਛਗਿੱਛ ਕਰਨੀ ਆ। ਤੇ ਉਹ ਉਹਨਾਂ ਨੂੰ ਨਾਲ ਲੈ ਗਏ। ਹੁਣ ਸਵਾਲ ਇਹ ਹੈ ਕਿ ਉੱਥੋਂ ਲੈ ਕੇ ਦੂਸਰੇ ਦਿਨ ਜਦੋਂ ਮਹਿੰਦਰ ਸਿੰਘ ਮਲੌਦ ਚੌਂਕੀ ਪਹੁੰਚਿਆ ਤਾਂ ਉਹਨੂੰ ਕਿਹਾ ਗਿਆ ਕਿ ਤੁਸੀਂ ਪੈਲ ਥਾਣੇ ਚਲੇ ਜਾਓ। ਪੈਲ ਥਾਣੇ ਜੋ ਉਸ ਵਿਅਕਤੀ ਦੀ ਦੁਰਦਸ਼ਾ ਕੀਤੀ ਗਈ ਤੇ ਜਿਸ ਹਾਲਤ ਨਾਲ ਉਹਨੂੰ ਬੇਇੱਜ਼ਤ ਕਰਕੇ ਥਾਣੇ 'ਚੋਂ ਬਾਹਰ ਕੱਢਿਆ ਗਿਆ, ਉਹਦੀ ਬਿਆਨ ਜਿਹੜੇ ਉਹਨੇ ਬਿਆਨਬਾਜ਼ੀ ਕੀਤੀ ਆ ਉਹ ਸੁਣਨ ਤੋਂ ਜੇ ਜਾਣੀਏ ਕਿ ਉਹ ਸੁਣੀ ਨਹੀਂ ਜਾ ਸਕਦੀ ਜਿਹੜੀ ਉਹਨਾਂ ਨੇ ਬਿਆਨਬਾਜ਼ੀ ਕੀਤੀ ਆ। ਜਿਸ ਤਰ੍ਹਾਂ ਉਹਨਾਂ ਨੂੰ ਪਾਇਲ ਥਾਣੇ ਦੇ ਵਿੱਚ ਬੇਇੱਜ਼ਤ ਕੀਤਾ ਗਿਆ, ਜਦੋਂ ਉਹਨਾਂ ਦੇ ਮੂੰਹ ਤੋਂ ਸੁਣੀਦਾ ਤਾਂ ਰੌਂਗਟੇ ਖੜੇ ਹੁੰਦੇ ਆ। ਉਹ ਵਿਚਾਰੇ ਚੁੱਪ ਕਰਕੇ ਘਰ ਆ ਗਏ। 12 ਅਕਤੂਬਰ 1993 ਨੂੰ ਇੱਕ ਝੂਠੇ ਪੁਲਿਸ ਮੁਕਾਬਲੇ ਦੀ ਖਬਰ ਆਉਂਦੀ ਆ। ਸ਼ਾਹਜਹਾਨਪੁਰ ਉੱਤਰ ਪ੍ਰਦੇਸ਼ ਦਾ ਜ਼ਿਲ੍ਹਾ ਤੇ ਉਹਦਾ ਥਾਣਾ ਹੈ ਪੁਆਇਆ। ਪੁਆਇਆ ਦੇ ਵਿੱਚ ਇੱਕ ਮੁਕਾਬਲਾ ਹੁੰਦਾ ਜਿੱਥੇ ਇਸ ਨੌਜਵਾਨ ਹਰਜੀਤ ਸਿੰਘ ਨੂੰ ਇੱਕ ਕਤਲ ਦੇ ਕੇਸ ਦੇ ਵਿੱਚ, ਜਿਹੜਾ ਕਿ ਇਹ ਕਿਹਾ ਜਾਂਦਾ ਕੋਈ ਇੱਕ ਕਤਲ ਦੇ ਕੇਸ 'ਚ ਲੋੜੀਂਦਾ ਸੀ ਤੇ ਮੁਕਾਬਲੇ ਦੇ ਵਿੱਚ ਮਾਰਿਆ ਗਿਆ। 1 ਸਾਲ ਮਹਿੰਦਰ ਸਿੰਘ ਚੁੱਪ ਰਹਿੰਦੇ ਆ। 1 ਸਾਲ ਬਾਅਦ ਉਹ ਹਾਈ ਕੋਰਟ ਦਾ ਰੁਖ ਕਰਦੇ ਆ। ਹਾਈ ਕੋਰਟ ਤੋਂ 1994 'ਚ ਉਹ ਹਾਈ ਕੋਰਟ ਜਾਂਦੇ ਆ।
1996 ਦੇ ਵਿੱਚ ਹਾਈ ਕੋਰਟ ਵੱਲੋਂ CBI ਨੂੰ ਇਨਕੁਆਰੀ ਮਾਰ ਕੀਤੀ ਜਾਂਦੀ ਆ। CBI ਉਹਦੇ ਤੇ ਇੱਕ ਇੰਸਪੈਕਟਰ ਹੈ ਚੰਦਰਦੀਪ, ਜਿਹਨੂੰ 6 ਸਾਲ ਲੱਗੇ ਇਸ ਮਸਲੇ ਨੂੰ ਹੱਲ ਕਰਨ ਦੇ ਵਿੱਚ। ਇਹਦੀ ਤਫਤੀਸ਼ 6 ਸਾਲ ਲਗਾਤਾਰ ਚੱਲੀ, ਕਿਉਂਕਿ ਯੂਪੀ ਪੁਲਿਸ ਦਾ ਇੱਕ SP ਸ਼ਾਮਲ ਸੀ ਇਹਦੇ ਵਿੱਚ, ਇੱਕ ਇੰਸਪੈਕਟਰ ਸ਼ਾਮਲ ਸੀ ਤੇ ਇੱਕ ਕਾਂਸਟੇਬਲ ਸ਼ਾਮਲ ਸੀ ਤੇ ਇੱਕ ਪੰਜਾਬ ਪੁਲਿਸ ਦਾ ਹਰਿੰਦਰ ਸਿੰਘ ASI ਸ਼ਾਮਲ ਸੀ। ਇਹ ਚਾਰੋਂ ਇਹਦੇ 'ਚ ਸ਼ਾਮਲ ਸੀ। 6 ਸਾਲ ਦਾ ਉਹਨੂੰ ਸਮਾਂ ਲੱਗਿਆ। 6 ਸਾਲ ਬਾਅਦ ਚਾਰਜਸ਼ੀਟ ਜਿਹੜੀ CBI ਕੋਰਟ 'ਚ ਪੇਸ਼ ਕੀਤੀ ਗਈ ਤੇ 6 ਸਾਲ, 1 ਸਾਲ ਪਹਿਲਾਂ ਲੰਘ ਗਿਆ। 6 ਸਾਲ ਦੀ ਇਨਵੈਸਟੀਗੇਸ਼ਨ ਤੇ ਹੁਣ ਤੁਸੀਂ ਅੰਦਾਜ਼ਾ ਲਾ ਲਓ ਕਿ 1993 ਦਾ ਕੇਸ ਆ। 1 ਸਾਲ ਤਾਂ ਉਹ ਕਿਤੇ ਗਿਆ ਹੀ ਨਹੀਂ। 1 ਸਾਲ ਬਾਅਦ ਜਦੋਂ ਗਿਆ 1996 ਦੇ ਵਿੱਚ ਇਹ CBI ਨੂੰ ਇਨਕੁਆਰੀ ਮਾਰਕ ਹੋਈ। ਉਸ ਤੋਂ ਬਾਅਦ ਵੀ 6 ਸਾਲ ਦਾ ਸਮਾਂ ਉਹਨਾਂ ਨੂੰ ਇਨਵੈਸਟੀਗੇਸ਼ਨ ਲਈ ਲੱਗਿਆ ਤੇ ਅੰਦਾਜ਼ਾ ਲਾ ਲਓ ਕਿ ਉਸ ਪਰਿਵਾਰ ਤੇ ਕੀ ਬੀਤਦੀ ਹੋਏਗੀ। ਜਦੋਂ ਇਹ CBI ਕੋਲ ਗਿਆ, CBI ਨੇ, ਕੋਰਟ ਨੇ ਇਹਦਾ ਟ੍ਰਾਇਲ ਕੀਤਾ ਤੇ ਜਦੋਂ ਇਹ ਟ੍ਰਾਇਲ ਹੋਇਆ ਤਾਂ ਉਸ ਤੋਂ ਬਾਅਦ 1 ਦਸੰਬਰ 2014 ਨੂੰ ਚਾਰੇ ਮੁਲਜ਼ਮ ਜਿਹੜੇ ਸੀ ਉਹਨਾਂ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ। ਪਰ ਬਦਕਿਸਮਤੀ 1 ਦਸੰਬਰ 2014 ਤੋਂ ਲੈ ਕੇ ਜਿੱਦਣ 11 ਜੂਨ 2019 ਨੂੰ ਇਹਨਾਂ ਚਾਰੇ ਮੁਲਜ਼ਮਾਂ ਦੀ ਪੱਕੇ ਤੌਰ ਤੇ ਰਿਹਾਈ ਕੀਤੀ ਜਾਂਦੀ ਆ, ਉਦੋਂ ਤੱਕ 4.5 ਸਾਲ ਦਾ ਸਮਾਂ ਬਣਦਾ ਤੇ 4.5 ਸਾਲ ਚੋਂ ਕੁੱਲ 2 ਸਾਲ ਇਹ ਚਾਰੇ ਮੁਲਜ਼ਮ ਜਿਹੜੇ ਜੇਲ੍ਹ 'ਚ ਰਹੇ, 2.5 ਸਾਲ ਪੈਰੋਲ ਤੇ ਰਹੇ। ਬੜੇ ਵੱਡੇ ਸਵਾਲ ਖੜੇ ਹੁੰਦੇ ਆ ਕਿ 2.5 ਸਾਲ ਪੈਰੋਲ ਤੇ ਰਹਿਣਾ ਤੇ ਸਿਰਫ 2 ਸਾਲ ਜੇਲ੍ਹ 'ਚ ਰਹਿਣਾ। ਕਿੰਨੇ ਸਿੱਖ ਕੈਦੀ ਆ ਜਿਹੜੇ ਕਿ ਸਿਆਸੀ ਕੈਦੀ ਗਿਣੇ ਗਏ ਆ। ਉਹਨਾਂ 'ਚ ਲਾਲ ਸਿੰਘ ਆ, ਇੱਕ ਅਹਿਮਦਾਬਾਦ ਦੇ ਕੇਸ ਦੇ ਵਿੱਚ 1992 ਤੋਂ ਬੰਦ ਆ। ਉਮਰ ਕੈਦ ਹੋਈ, ਉਮਰ ਕੈਦ ਪੂਰੀ ਕਰ ਚੁੱਕਿਆ। 1992 ਤੋਂ ਬਾਅਦ ਅੱਜ ਤੱਕ ਲੈ ਲਓ ਕਿ ਤਕਰੀਬਨ 26-27 ਸਾਲ ਦਾ ਉਹਨੂੰ ਸਮਾਂ ਹੋ ਗਿਆ, ਲੇਕਿਨ ਉਹਦੇ ਕੇਸ ਤੇ ਕੋਈ ਵਿਚਾਰ ਨਹੀਂ, ਸਜ਼ਾ ਪੂਰੀ ਕਰ ਚੁੱਕਿਆ। ਦਿਆ ਸਿੰਘ ਲਾਹੌਰੀਆ, ਉਹ ਰਾਜਸਥਾਨ ਸਟੇਟ ਦਾ ਉੱਤੇ ਕੇਸ ਆ, ਦਿੱਲੀ ਤਿਹਾੜ ਜੇਲ੍ਹ 'ਚ ਬੈਠਾ, ਉਹਦੇ ਕੇਸ ਤੇ ਉਹਦੀ ਵੀ ਉਮਰ ਕੈਦ ਆ। ਦਵਿੰਦਰਪਾਲ ਭੁੱਲਰ ਦੀ ਫਾਂਸੀ ਜਿਹੜੀ ਸੀ ਉਮਰ ਕੈਦ 'ਚ ਕਨਵਰਟ ਹੋਈ, ਲੇਕਿਨ ਅਜੇ ਤੱਕ ਉਹ ਵਿਚਾਰਾ ਆਪਣਾ ਦਿਮਾਗੀ ਸੰਤੁਲਨ ਵੀ ਗਵਾ ਚੁੱਕਿਆ, ਉਹਦੀ ਰਿਹਾਈ ਦੀ ਕੋਈ ਗੱਲ ਨਹੀਂ। ਹਰਦੀਪ ਸਿੰਘ ਖੈਰੇ ਤੇ ਕਰਨਾਟਕ ਦਾ ਕੇਸ ਆ। ਵਰਿਆਮ ਸਿੰਘ ਯੂਪੀ ਦੀ ਜੇਲ੍ਹ 'ਚ ਆ। ਬਲਵੰਤ ਸਿੰਘ ਰਾਜੋਆਣਾ, ਜਗਤਾਰ ਸਿੰਘ ਹਵਾਰਾ ਤੇ ਬਿਆਨ ਸਿੰਘ ਕੇਸ 'ਚ ਬਾਕੀ ਕਿੰਨੇ ਆ? ਇਹ ਕੁੱਲ 28 ਨੇ। 28 ਦੇ ਕੇਸ ਦੇ ਉੱਪਰ ਕੋਈ ਨਜ਼ਰਸ਼ਾਨੀ ਨਹੀਂ, ਕੋਈ ਪੈਰੋਲ ਨਹੀਂ, ਕੋਈ ਕੁਛ ਨਹੀਂ। ਲੇਕਿਨ ਇਹ ਜਿਹੜੇ 4 ਮੁਲਜ਼ਮ ਸੀ, ਸਿਰਫ ਇਹ ਸੀ ਕਿ ਉਹ ਪੁਲਿਸ ਡਿਪਾਰਟਮੈਂਟ ਨਾਲ ਸੰਬੰਧਿਤ ਸੀ। ਦੂਸਰੀ ਗੱਲ, ਉਹਦੇ 'ਚ 3 ਮੁਲਾਜ਼ਮ ਜਿਹੜੇ ਉੱਤਰ ਪ੍ਰਦੇਸ਼ ਨਾਲ ਸੰਬੰਧਿਤ ਸੀ। ਉਹਨਾਂ 'ਚੋਂ ਇੱਕ SP ਰੈਂਕ ਦਾ ਸੀ। ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਆ ਤੇ ਜਦੋਂ ਇਹਨਾਂ ਨੂੰ ਮਾਫੀ ਦਿੱਤੀ ਗਈ, ਉਸ ਵੇਲੇ ਕੇਂਦਰੀ ਗ੍ਰਹਿ ਮੰਤਰੀ ਰਾਜਨਾਥ ਸਿੰਘ ਆ, ਜਿਹੜਾ ਕਿ ਲਖਨਊ ਤੋਂ ਮੈਂਬਰ ਪਾਰਲੀਮੈਂਟ ਆ। ਇਹਦੇ ਪਿੱਛੇ ਹੋਰ ਕਿਹਦਾ ਹੱਥ ਰਿਹਾ, ਕੀ ਕੁਛ ਵਾਪਰਿਆ, ਕਿਸ ਤਰ੍ਹਾਂ ਇਹ ਸਾਰਾ ਘਟਨਾਕ੍ਰਮ ਵਾਪਰਿਆ, ਇਹ ਤੇ ਜਾਣਦੇ ਆ ਕਿ ਸਜ਼ਾ ਹੋ ਗਈ। ਸਜ਼ਾ ਦੇ ਬਾਅਦ 2 ਸਾਲ ਜੇਲ੍ਹ 'ਚ ਕੱਟ ਦਿਓ, 2.5 ਸਾਲ ਪੈਰੋਲ ਤੇ ਕੱਟ ਦਿਓ, ਲੇਕਿਨ ਉਸ ਦੇ ਬਾਅਦ ਰਿਹਾਈ ਹੋ ਜਾਂਦੀ ਹੈ। 1 ਨਵੰਬਰ 2016 ਨੂੰ ਸਰਕਾਰ ਕਿਹਦੀ ਸੀ ਪੰਜਾਬ 'ਚ? ਅਕਾਲੀ ਦਲ ਦੀ। ਗਵਰਨਰ ਪੰਜਾਬ ਵੱਲੋਂ ਹੋਮ ਡਿਪਾਰਟਮੈਂਟ ਨੂੰ ਲਿਖਿਆ ਗਿਆ ਕਿ 4 ਕੈਦੀਆਂ ਦੇ ਨਾਮ ਆਏ। ਰਵਿੰਦਰ ਕੁਮਾਰ SP ਉੱਤਰ ਪ੍ਰਦੇਸ਼ ਪੁਲਿਸ, ਬਿਰਜਲਾਲ ਇੰਸਪੈਕਟਰ ਉੱਤਰ ਪ੍ਰਦੇਸ਼ ਪੁਲਿਸ, ਓਂਕਾਰ ਸਿੰਘ ਪੁੱਤਰ ਮਾਧੋ ਸਿੰਘ ਸਿਪਾਹੀ ਉੱਤਰ ਪ੍ਰਦੇਸ਼ ਪੁਲਿਸ ਤੇ ਹਰਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ASI ਪੰਜਾਬ ਪੁਲਿਸ। ਕਿ ਇਹ ਜਿਹੜੇ 4 ਕੈਦੀ ਆ, ਇਹਨਾਂ ਦਾ ਰਿਹਾਈ ਦਾ ਕੇਸ ਵਿਚਾਰ ਕੇ ਭੇਜਿਆ ਜਾਵੇ।
1 ਨਵੰਬਰ 2016 ਨੂੰ ਪੰਜਾਬ ਦੇ ਹੋਮ ਡਿਪਾਰਟਮੈਂਟ ਕੋਲੇ ਪੰਜਾਬ ਦੇ ਗਵਰਨਰ ਵੱਲੋਂ ਇਹ ਆਉਂਦਾ ਕਿ ਮੇਰੇ ਕੋਲ ਇਹਨਾਂ ਦੀ ਸਮੇਂ ਤੋਂ ਪਹਿਲਾਂ ਰਿਹਾਈ ਦੇ ਲਈ ਕੇਸ ਆਇਆ, ਇਸ ਕਰਕੇ ਇਹਨੂੰ ਵਿਚਾਰ ਕੇ ਭੇਜਿਆ ਜਾਵੇ। 2/11/2016 ਨੂੰ ਮਤਲਬ ਦੂਸਰੇ ਦਿਨ ਹੀ ਪੰਜਾਬ ਦਾ ਹੋਮ ਡਿਪਾਰਟਮੈਂਟ ADGP ਜੇਲ੍ਹਾਂ ਨੂੰ ਲਿਖਦਾ ਕਿ ਉਪਰੋਕਤ ਕੈਦੀਆਂ ਦਾ ਚਾਲ ਚੱਲਣ ਬਾਰੇ ਰਿਪੋਰਟ ਪੇਸ਼ ਕੀਤੀ ਜਾਵੇ। ਹਾਲਾਤ ਕੀ ਹੈ ਕਿ ਕਿੰਨੀ ਜਲਦੀ ਕਾਰਵਾਈ ਜਿਹੜੀ ਉਹ ਇਹਨਾਂ ਕੇਸਾਂ ਤੇ ਹੋ ਰਹੀ ਹੈ। 11 ਨਵੰਬਰ 2016 ਨੂੰ ਜੇਲ੍ਹ ਡਿਪਾਰਟਮੈਂਟ ਦੇ ADGP ਨੇ ਤੇਜ਼ੀ ਨਾਲ ਕਾਰਵਾਈ ਕਰਕੇ ਰਿਪੋਰਟ ਜਿਹੜੀ ਸੀ ਹੋਮ ਡਿਪਾਰਟਮੈਂਟ ਨੂੰ ਜਿਹੜੀ ਆ ਉਹ ਭੇਜ ਦਿੰਦੇ ਆ ਕਿ ਇਹਨਾਂ ਦਾ ਚਾਲ ਚੱਲਣ ਬਿਲਕੁਲ ਠੀਕ ਹੈ। ਹਾਲਾਤ ਦੇਖੋ ਕਿ 4.5 ਉਮਰ ਕੈਦ ਆ, 4.5 ਸਾਲ 'ਚੋਂ ਸਿਰਫ 2 ਸਾਲ ਅੰਦਰ ਰਹੇ ਆ, 2.5 ਸਾਲ ਪਰੋਲ ਕੱਟੀ ਆ। ਕੀ ਉਹ ਕਾਨੂੰਨੀ ਸੀ ਕਿ ਗੈਰ ਕਾਨੂੰਨੀ ਸੀ? ਤੇ ਉਹਦੇ ਬਾਅਦ ਵੀ ਉਹਨਾਂ ਨੂੰ ਕਿ ਉਹਨਾਂ ਦਾ ਚਾਲ ਚੱਲਣ ਬਹੁਤ ਵਧੀਆ। 15/2/2017 ਨੂੰ 15 ਫਰਵਰੀ 2017 ਨੂੰ ਉਦੋਂ ਤੱਕ ਅਕਾਲੀ ਦਲ ਦੀ ਸਰਕਾਰ ਹੈ। DGP ਪੰਜਾਬ ਵੱਲੋਂ ਕੇਸ ਬਣਾ ਕੇ ਸੰਵਿਧਾਨ ਦੀ ਧਾਰਾ 161 ਅੰਦਰ ਵਿਚਾਰਨ ਲਈ ਪੰਜਾਬ ਦੇ ਹੋਮ ਡਿਪਾਰਟਮੈਂਟ ਨੂੰ ਭੇਜਿਆ ਜਾਂਦਾ ਤੇ ਹੋਮ ਡਿਪਾਰਟਮੈਂਟ 8 ਮਾਰਚ 2017 ਇਹ ਡੇਟਾਂ ਇਸ ਕਰਕੇ ਜ਼ਰੂਰੀ ਨੇ ਕਿ ਪੰਜਾਬ ਵਿਧਾਨ ਸਭਾ ਦੇ ਨਤੀਜੇ 11 ਮਾਰਚ 2017 ਨੂੰ ਆਏ। ਉਸ ਤੋਂ ਪਹਿਲਾਂ ਸਰਕਾਰ ਜਿਹੜੀ ਉਹ ਕਿਹੜੀ ਹੈ? 8/3/2017 ਨੂੰ ਪੰਜਾਬ ਸਰਕਾਰ ਨੇ ਰਾਜਪਾਲ ਨੂੰ ਇਹਨਾਂ ਦੀ ਰਿਹਾਈ ਦਾ ਕੇਸ ਤੇ ਵਿਚਾਰ ਕਰਨ ਦੇ ਲਈ ਭੇਜ ਦਿੱਤਾ ਕਿ ਇਹਨਾਂ ਦਾ ਵਿੱਚ ਕੇਸ ਬਿਲਕੁਲ ਵਾਜਬ ਆ। ਜੇ ਤੁਸੀਂ ਆਪਣੇ ਅਧਿਕਾਰਾਂ ਦੀ ਵਰਤੋਂ ਕਰਕੇ ਇਹਨਾਂ ਦੀ ਰਿਹਾਈ ਚਾਹੁੰਦੇ ਹੋ ਤਾਂ ਕਰ ਦਿੱਤੀ ਜਾਵੇ। 9/3/2017 ਨੂੰ ਇਹ ਗਵਰਨਰ ਪੰਜਾਬ ਦੇ ਆਫਿਸ 'ਚ ਪਹੁੰਚ ਜਾਂਦਾ। 11/3/2017 ਨੂੰ ਪੰਜਾਬ ਸਰਕਾਰ ਦੇ ਵਿਧਾਨ ਸਭਾ ਦੇ ਨਤੀਜੇ ਆਉਂਦੇ ਆ ਤੇ ਸਰਕਾਰ ਬਦਲ ਜਾਂਦੀ ਹੈ। 18 ਅਪ੍ਰੈਲ 2017 ਨੂੰ ਪੰਜਾਬ ਦੇ ਗਵਰਨਰ ਵੱਲੋਂ ਪੰਜਾਬ ਸਰਕਾਰ ਨੂੰ ਇਹਨਾਂ ਨੂੰ ਰਿਹਾ ਕਰਨ ਦੀ ਹਦਾਇਤ ਕੀਤੀ ਜਾਂਦੀ ਹੈ। ਉੱਥੇ ਆ ਕੇ ਕਿਤੇ ਨਾ ਕਿਤੇ ਕੈਪਟਨ ਅਮਰਿੰਦਰ ਸਿੰਘ ਦੀ ਇਸ ਗੱਲੋਂ ਤਾਂ ਤਾਰੀਫ ਕਰਨੀ ਬਣਦੀ ਆ ਕਿ ਉਹਨਾਂ ਨੇ ਉਸ ਕੇਸ ਦੇ ਉੱਤੇ ਇਹ ਲਿਖ ਕੇ ਭੇਜ ਦਿੱਤਾ ਕਿ 2014 'ਚ ਜਿਸ ਵੇਲੇ ਰਾਜੀਵ ਗਾਂਧੀ ਕੇਸ ਦੇ ਵਿੱਚ ਤਾਮਿਲਨਾਡੂ ਦੇ ਵਿੱਚ ਉਮਰ ਕੈਦ ਭੁਗਤ ਰਹੇ ਕੈਦੀਆਂ ਨੂੰ ਛੱਡਣ ਦੀ ਗੱਲ ਹੋਈ ਸੀ ਤਾਂ ਕੇਂਦਰ ਸਰਕਾਰ ਸੁਪਰੀਮ ਕੋਰਟ ਗਈ ਸੀ ਤੇ ਰਾਤ ਨੂੰ 1:30 ਵਜੇ ਸੁਪਰੀਮ ਕੋਰਟ ਦੁਆਰਾ ਬੈਠੀ ਸੀ ਤੇ ਉਸ ਦੇ ਵਿੱਚ ਸੁਪਰੀਮ ਕੋਰਟ ਨੇ ਇੱਕ 264 ਪੇਜ ਦਾ ਹੁਕਮ ਸੁਣਾਇਆ ਸੀ ਕਿ ਜਿਹੜੇ ਕੇਂਦਰੀ ਏਜੰਸੀਆਂ ਤੇ CBI ਵੱਲੋਂ ਕਿਸੇ ਵੀ ਕੇਂਦਰੀ ਏਜੰਸੀ ਲਾ ਲਓ CBI ਜਾਂ ਹੋਰ ਏਜੰਸੀਆਂ ਵੱਲੋਂ ਜਿਹੜਾ ਕੇਸ ਇਨਵੈਸਟੀਗੇਟ ਕੀਤਾ ਗਿਆ ਉਸ ਕੇਸ ਨੂੰ ਸਟੇਟ ਕੋਲੇ ਵਿਚਾਰਨ ਦਾ ਕੋਈ ਵੀ ਹੱਕ ਨਹੀਂ ਹੈ। ਉਹ ਵਿਚਾਰੇਗੀ ਤੇ ਸੈਂਟਰ ਸਰਕਾਰ ਹੀ ਵਿਚਾਰੇਗੀ। ਇਹ ਲਿਖ ਕੇ ਭੇਜ ਦਿੱਤਾ ਪੰਜਾਬ ਦੇ ਮੁੱਖ ਮੰਤਰੀ ਨੇ। ਰਾਜੀਵ ਗਾਂਧੀ ਕੇਸ ਦਾ ਇਹਦੇ 'ਚ ਵੇਰਵਾ ਦੇ ਦਿੱਤਾ। ਇਹ ਹੈਗੀ ਆ 24 ਅਪ੍ਰੈਲ 2017 ਦੀ ਗੱਲ। ਜਦੋਂ 24 ਅਪ੍ਰੈਲ 2017 ਨੂੰ ਇਹ ਸੈਂਟਰ ਹੋਮ ਡਿਪਾਰਟਮੈਂਟ ਕੋਲ ਚਲਾ ਗਿਆ ਤਾਂ ਤੁਸੀਂ ਦੇਖੋ ਕਿ ਇਹਦੇ ਤੇ ਤਕਰੀਬਨ 2 ਸਾਲ ਕੋਈ ਕਾਰਵਾਈ ਨਹੀਂ ਹੋਈ, ਐਜ਼ ਇਟ ਇਜ਼ ਉੱਥੇ ਪਿਆ ਰਿਹਾ। ਜਦੋਂ ਜਨਰਲ ਇਲੈਕਸ਼ਨ ਦਾ ਐਲਾਨ ਹੋ ਜਾਂਦਾ ਉਸ ਵੇਲੇ ਇਹ ਕੇਸ ਫੇਰ ਤੇਜ਼ੀ ਫੜਦਾ। 5 ਫਰਵਰੀ 2019 ਹੁਣ ਕਿੱਥੇ ਆਉਂਦਾ ਕੇਸ? ਰਾਜਨਾਥ ਸਿੰਘ ਕੇਂਦਰ 'ਚ ਹੋਮ ਮਿਨਿਸਟਰ ਨੇ, ਲਖਨਊ ਨਾਲ ਸੰਬੰਧਿਤ ਆ। ਪੁਲਿਸ ਡਿਪਾਰਟਮੈਂਟ ਦਾ ਹੈੱਡ ਕੁਆਟਰ
ਰਾਜਧਾਨੀ ਲਖਨਊ 'ਚ ਆ ਪੂਰੇ ਉੱਤਰ ਪ੍ਰਦੇਸ਼ ਦਾ। ਗ੍ਰਹਿ ਮੰਤਰਾਲਾ ਪ੍ਰਿੰਸੀਪਲ ਸਕੱਤਰ ਪੰਜਾਬ ਨੂੰ ਲਿਖਦਾ ਕਿ ਅਸੀਂ ਕੇਸ ਵਿਚਾਰ ਲਿਆ, ਪੰਜਾਬ ਦੇ ਗਵਰਨਰ ਇਹਦੇ ਤੇ ਫੈਸਲਾ ਲੈ ਸਕਦੇ ਆ। ਮਤਲਬ ਕੇਂਦਰ ਸਰਕਾਰ ਦੇ ਹੋਮ ਡਿਪਾਰਟਮੈਂਟ ਨੇ ਪਰਮਿਸ਼ਨ ਦੇ ਦਿੱਤੀ ਤੇ ਪੰਜਾਬ ਸਰਕਾਰ ਦੇ ਪ੍ਰਿੰਸੀਪਲ ਮੁੱਖ ਸਕੱਤਰ ਨੂੰ ਇਹ ਕੇਸ ਭੇਜ ਦਿੱਤਾ। 26/3/2019 ਨੂੰ ਪੰਜਾਬ ਸਰਕਾਰ ਫੇਰ ਲਿਖਦੀ ਆ ਪੰਜਾਬ ਦੇ ਐਡਵੋਕੇਟ ਜਨਰਲ ਨੂੰ ਕਿ ਉਹਨਾਂ ਦੀ ਰਾਏ ਲੈ ਲਈ ਜਾਵੇ। ਐਡਵੋਕੇਟ ਜਨਰਲ ਅਤੁਲ ਨੰਦਾ ਵੀ ਉਹਦੇ ਤੇ ਲਿਖ ਦਿੰਦੇ ਨੇ ਕਿ ਕੇਂਦਰ ਦੇ ਲਿਖੇ ਮੁਤਾਬਕ, ਉਹਨਾਂ ਦੀਆਂ ਦਿੱਤੀਆਂ ਹੋਈਆਂ ਹਦਾਇਤਾਂ ਮੁਤਾਬਕ ਗਵਰਨਰ ਕੋਲੇ ਧਾਰਾ 161 ਦੇ ਵਿੱਚ ਇਹ ਅਧਿਕਾਰ ਆ ਕਿ ਉਹ ਕਿਸੇ ਨੂੰ ਮਾਫੀ ਦੇ ਸਕਦਾ ਹੈ। ਤੇ ਉਹਨਾਂ ਨੇ ਇਹਦੇ ਤੇ ਆਪਣੀ ਰਾਏ ਜਿਹੜੀ ਆ ਉਹ 26 ਮਾਰਚ 2019 ਨੂੰ ਦੇ ਦਿੱਤੀ। 12/4/2019 ਨੂੰ ਪੰਜਾਬ ਦੇ DGP ਜੇਲ੍ਹਾਂ ਨੂੰ ਕਿਹਾ ਗਿਆ, ਕਿਉਂਕਿ ਉਸ ਤੋਂ ਬਾਅਦ ਇਹ ਕੇਸ ਐਡਵੋਕੇਟ ਜਨਰਲ ਤੋਂ ਦੁਬਾਰਾ ਆਉਂਦਾ ਮੁੱਖ ਸਕੱਤਰ ਹੋਮ ਡਿਪਾਰਟਮੈਂਟ ਕੋਲੇ। ਹੋਮ ਡਿਪਾਰਟਮੈਂਟ ਉਹਨੂੰ ਦੁਬਾਰਾ ਜਿਹੜਾ ਹੈ ਉਹ ਦੇਖੋ, ਜਦੋਂ ਦਿੱਲੀ ਤੋਂ ਆਇਆ 26/3/2019 ਨੂੰ ਹੋਮ ਡਿਪਾਰਟਮੈਂਟ ਤੋਂ, ਨਾ 5/2/2019 ਨੂੰ ਇਹ ਉੱਥੋਂ ਆਇਆ। ਉਹਦੇ ਬਾਅਦ ਇਹ ਪ੍ਰਿੰਸੀਪਲ ਸਕੱਤਰ ਤੋਂ ਹੋਮ ਡਿਪਾਰਟਮੈਂਟ ਕੋਲ ਆਇਆ। ਹੋਮ ਡਿਪਾਰਟਮੈਂਟ ਨੇ ਅਤੁਲ ਨੰਦਾ ਦੀ 26 ਮਾਰਚ 2019 ਨੂੰ ਇਹਦੇ ਤੇ ਰਾਏ ਲਈ। ਉਹ ਰਾਏ ਦਿੰਦੇ ਨੇ, ਉਹ ਰਾਏ ਦੇਣ ਤੋਂ ਬਾਅਦ ਇਹ ਫਿਰ ਹੋਮ ਡਿਪਾਰਟਮੈਂਟ ਕੋਲ ਜਾਂਦਾ। ਹੋਮ ਡਿਪਾਰਟਮੈਂਟ ਇਹਨੂੰ ਪੰਜਾਬ ਦੇ ਗਵਰਨਰ ਨੂੰ ਭੇਜ ਦਿੰਦਾ। ਪੰਜਾਬ ਦਾ ਗਵਰਨਰ 12/4/2019 ਨੂੰ, ਮੈਂ ਡੇਟਾਂ ਸਾਰੀਆਂ ਇਸ ਕਰਕੇ ਗਿਣਤੀਆਂ ਕਿ ਇਹਦੇ 'ਚ ਦੋਸ਼ੀ ਕੌਣ ਕੌਣ ਆ। ਪੰਜਾਬ ਸਰਕਾਰ ਮੌਜੂਦਾ, ਪਿਛਲੀ ਅਕਾਲੀ ਦਲ ਦੀ ਸਰਕਾਰ ਤੇ ਕੇਂਦਰ ਦੀ ਸਰਕਾਰ। 12/4/2019 ਨੂੰ ਪੰਜਾਬ ਦੇ ਵਧੀਕ DGP ਜੇਲ੍ਹਾਂ ਨੂੰ ਕਿਹਾ ਜਾਂਦਾ ਹੈ ਕਿ ਪੰਜਾਬ ਦੇ ਰਾਜਪਾਲ ਵੱਲੋਂ ਦਿੱਤੇ ਗਏ ਆਦੇਸ਼ਾਂ ਅਨੁਸਾਰ ਕਾਰਵਾਈ ਕੀਤੀ ਜਾਵੇ। 11/6/2019 ਨੂੰ ਪੰਜਾਬ ਜੇਲ੍ਹ ਵਿਭਾਗ ਦੇ ਪ੍ਰਿੰਸੀਪਲ ਸਕੱਤਰ ਕਿਰਪਾ ਸ਼ੰਕਰ ਸਰੋਜ ਦੇ ਸਿਗਨੇਚਰ ਹੇਠ ਪੰਜਾਬ ਦੇ ਰਾਜਪਾਲ ਵੱਲੋਂ ਆਏ ਹੋਏ ਪੱਤਰ ਦੇ ਨਾਲ ਨੱਥੀ ਕਰਕੇ ਉਹਦਾ ਹਵਾਲਾ ਦੇ ਕੇ ਆਰਟੀਕਲ 161 ਦੀ ਉਹਦਾ 'ਚ ਵੇਰਵਾ ਦੇ ਕੇ ਕਿ ਉਹਨਾਂ ਨੇ ਆਰਟੀਕਲ 161 ਦੀ ਵਰਤੋਂ ਕਰਦੇ ਹੋਏ, ਆਪਣੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਇਹਨਾਂ ਕੈਦੀਆਂ ਨੂੰ ਜਿਹੜੀ ਆ ਉਹ ਮਾਫੀ ਜਿਹੜੀ ਆ ਉਹ ਦੇ ਦਿੱਤੀ ਆ ਤੇ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ। ਤਾਂ ਉਹਨਾਂ ਨੂੰ ਰਿਹਾ ਕਰ ਦਿੱਤਾ। ਹੁਣ ਸਵਾਲ ਖੜਾ ਇਹ ਹੁੰਦਾ ਕਿ ਰਿਹਾ ਕਰ ਦਿੱਤਾ, ਰਿਹਾ ਕਰਨ ਤੋਂ ਬਾਅਦ ਅਲੱਗ-ਅਲੱਗ ਪਾਰਟੀਆਂ ਦੇ ਸਟੇਟਮੈਂਟਾਂ ਆਉਣ ਲੱਗ ਗਈ। ਅਕਾਲੀ ਦਲ ਦੇ ਪ੍ਰਧਾਨ ਦੀ ਵੀ ਸਟੇਟਮੈਂਟ ਆਈ ਕਿ ਨਿਰਦੋਸ਼ ਸਿੱਖਾਂ ਦੇ ਕਾਤਲਾਂ ਨੂੰ ਛੱਡ ਦਿੱਤਾ ਗਿਆ। ਸਵਾਲ ਇਹ ਖੜਾ ਹੁੰਦਾ, ਨਿਰਦੋਸ਼ ਸਿੱਖਾਂ ਤੇ ਕਾਤਲਾਂ ਨੂੰ ਛੱਡ ਦਿੱਤਾ ਗਿਆ, ਕਾਰਵਾਈ ਕਿਹੜੀ ਸਰਕਾਰ ਦੇ ਦੌਰਾਨ ਹੋਈ? ਪੰਜਾਬ ਸਰਕਾਰ ਉਹਨਾਂ ਦੀ ਹੈ। ਇੱਕ ਕਾਗਜ਼ ਦਿਖਾ ਦੇਣ ਜਿੱਥੇ ਮੇਰੇ ਸਾਈਨ ਹੈ, ਇੱਕ ਕਾਗਜ਼। ਹੁਣ ਉਹ ਕਹਿੰਦੇ ਨੇ ਕਿ ਮੇਰੇ ਕਿਤੇ ਸਿਗਨੇਚਰ ਨਹੀਂ। ਸਭ ਨੂੰ ਪਤਾ ਹੈ ਕਿ ਮੁੱਖ ਮੰਤਰੀ, ਉਪ ਮੁੱਖ ਮੰਤਰੀ, ਹੋਮ ਗ੍ਰਹਿ ਮੰਤਰੀ ਦੇ ਕਿਤੇ ਵੀ ਸਾਈਨ ਨਹੀਂ ਹੁੰਦੇ, ਸੰਬੰਧਿਤ ਅਧਿਕਾਰੀਆਂ ਦੇ ਹੁੰਦੇ ਨੇ ਤੇ ਸੰਬੰਧਿਤ ਅਧਿਕਾਰੀਆਂ ਦੇ ਸਾਈਨ ਨੇ ਇਹਦੇ ਵਿੱਚ। ਕਿ ਉਸ ਨੌਜਵਾਨ ਨੇ ਜਿਹਦਾ ਮਾਂ ਤੇ ਪਿਓ ਅੱਜ ਇੰਨੀ ਬਿਰਧ ਅਵਸਥਾ ਨੇ ਕਿ ਉਹ ਆਪਣੀ ਕੁੜੀ ਕੋਲੇ ਰਹਿ ਕੇ ਆਪਣੇ ਦਿਨ ਕੱਟ ਰਹੇ ਨੇ, ਉਹਨਾਂ ਨਾਲ ਇਨਸਾਫ ਸੀ? ਕੇਂਦਰ ਦੀ BJP ਸਰਕਾਰ ਨੇ, ਪੰਜਾਬ ਦੀ ਉਸ ਵੇਲੇ ਦੀ ਅਕਾਲੀ ਦਲ ਦੀ ਸਰਕਾਰ ਨੇ ਤੇ ਅੱਜ ਮੌਜੂਦਾ ਕਾਂਗਰਸ ਦੀ ਸਰਕਾਰ ਨੇ, ਕਿਤੇ ਨਾ ਕਿਤੇ ਤਿੰਨੋਂ ਹੀ ਕਟਹਿਰੇ ਦੇ ਵਿੱਚ ਖੜੀਆਂ ਨੇ ਕਿ ਇਹਨਾਂ ਨੇ ਇਹ ਜਿਹੜਾ ਕੁਛ ਮਿਲੀ ਭੁਗਤ ਦੇ ਨਾਲ, ਜਿਹੜੇ ਕਿ ਆਮ ਇਲਜ਼ਾਮ ਲੱਗਦੇ ਨੇ ਕਿ ਇਹਨਾਂ ਦੀ ਜਿਹੜਾ ਹੈ ਇਹ ਫਰੈਂਡਲੀ ਮੈਚ ਚੱਲ ਰਿਹਾ, ਕਿਤੇ ਨਾ ਕਿਤੇ ਤਿੰਨੋਂ ਧਿਰਾਂ ਜਿਹੜੀਆਂ ਇਹਦੇ 'ਚ ਦੋਸ਼ੀ ਨੇ
ਜਿਨ੍ਹਾਂ ਨੇ ਇਹ ਦੋਸ਼ੀ ਪੁਲਿਸ ਵਾਲੇ ਜਿਹੜੇ ਆ ਉਹ ਰਿਹਾ ਕਰਵਾ ਦਿੱਤੇ। ਜਦੋਂ ਸਿੱਖ ਕੈਦੀਆਂ ਦੀ ਗੱਲ ਆਉਂਦੀ ਆ, ਉਸ ਵੇਲੇ ਇੱਕੋ ਹੀ ਗੱਲ ਆਉਂਦੀ ਆ ਕਿ ਸੁਪਰੀਮ ਕੋਰਟ ਨੇ 264 ਪੇਜ ਦੀ ਇੱਕ ਜੱਜਮੈਂਟ ਦਿੱਤੀ ਹੋਈ ਆ, ਇਸ ਕਰਕੇ ਇਹਨਾਂ ਨੂੰ ਰਿਹਾ ਨਹੀਂ ਕੀਤਾ ਜਾ ਸਕਦਾ। ਉਹਦੇ 'ਚ ਕਈ 20 ਸਾਲੇ ਵੀ ਆ, 20 ਸਾਲੇ ਵੀ ਰਿਹਾ ਨਹੀਂ ਕੀਤੇ ਗਏ, ਉਮਰ ਕੈਦੀ ਵੀ ਰਿਹਾ ਨਹੀਂ ਕੀਤੇ ਗਏ। ਲੇਕਿਨ ਇੱਥੇ ਉਮਰ ਕੈਦੀ ਜਿਹੜੇ ਆ ਉਹ ਚਾਰੇ ਦੇ ਚਾਰੇ ਸਿਰਫ ਜਿਨ੍ਹਾਂ ਨੇ 2 ਸਾਲ ਦਾ ਸਮਾਂ ਜੇਲ੍ਹ ਦੇ ਅੰਦਰ ਗੁਜ਼ਾਰਿਆ ਉਹਨਾਂ ਨੂੰ ਰਿਹਾ ਕਰ ਦਿੱਤਾ ਗਿਆ। ਕੀ ਇਹ ਇਨਸਾਫ ਹੋਇਆ? ਬੜੇ ਵੱਡੇ ਸਵਾਲ ਜਿਹੜੇ ਉਹ ਅੱਜ ਇਸ ਤੇ ਖੜੇ ਹੋਏ ਆ ਕਿ ਕਿਸ ਤਰੀਕੇ ਦੇ ਨਾਲ ਜਿਹੜੇ ਪੁਲਿਸ ਅਧਿਕਾਰੀ ਸੀ ਉਹਨਾਂ ਨੂੰ ਸਮੇਂ-ਸਮੇਂ ਤੇ ਸਮੇਂ ਦੀਆਂ ਸਰਕਾਰਾਂ ਜਿਹੜੀਆਂ ਨੇ ਉਹਨਾਂ ਨੂੰ ਕਾਨੂੰਨ ਤੋਂ ਬਾਹਰ ਜਾ ਕੇ ਉਹਨਾਂ ਦੀਆਂ ਰਿਹਾਈਆਂ ਕਰਵਾਈਆਂ ਤੇ ਉਹਨਾਂ ਨੂੰ ਨੌਕਰੀਆਂ ਤੇ ਬਹਾਲ ਕਰਵਾਇਆ। ਇੱਥੇ ਵੀ ਅੱਜ ਇਹੀ ਸਵਾਲ ਖੜੇ ਹੋਏ ਆ ਕਿ ਇਹ ਸਰਕਾਰਾਂ ਇਹਦੇ ਤੇ ਨਜ਼ਰਸ਼ਾਨੀ ਜਿਹੜੀ ਆ ਉਹ ਅਪੀਲ ਦਾਇਰ ਕਰਨਗੀਆਂ ਤਿੰਨਾਂ ਚੋਂ ਕੋਈ ਵੀ? ਕੀ ਕੇਂਦਰ ਦੀ ਬੀਜੇਪੀ ਸਰਕਾਰ ਕਰੇਗੀ, ਕੀ ਕਾਂਗਰਸ ਦੀ ਮੌਜੂਦਾ ਸਰਕਾਰ ਕਰੇਗੀ, ਜਾਂ ਅਕਾਲੀ ਦਲ ਦੀ ਸਰਕਾਰ ਜਿਹਦੇ 'ਚ ਇਹ ਸ਼ੁਰੂ ਹੋਇਆ ਤੇ ਕਾਂਗਰਸ ਤੇ ਆ ਕੇ ਇਹਨਾਂ ਦੀ ਰਿਹਾਈ ਜਿਹੜੀ ਆ ਉਹ ਸਾਹਮਣੇ ਆਈ ਆ? ਕਿ ਇਹ ਸਰਕਾਰਾਂ ਜਿਹੜੀਆਂ ਇਸ ਤੇ ਗੌਰ ਕਰਨਗੀਆਂ? ਜੇ ਗੌਰ ਨਹੀਂ ਕਰਨਗੀਆਂ ਤੇ ਕੀ ਜਿਹੜੇ ਸਿੱਖ ਕੈਦੀ ਨੇ ਉਹਨਾਂ ਨੂੰ ਰਿਹਾ ਕੀਤਾ ਜਾਏਗਾ? ਵੱਡੀ ਗੱਲ ਇਹ ਆ ਕਿ ਇਸ ਕੇਸ ਦੇ ਵਿੱਚ ਕੀ ਹੋਇਆ, ਹਮੇਸ਼ਾ ਕੀ ਹੁੰਦਾ, ਜਿਸ ਵੇਲੇ ਰਣਜੀਤ ਸਿੰਘ ਕੁੱਕੀ ਨੂੰ ਲਲਿਤ ਮਾਕਨ ਦੇ ਕੇਸ ਦੇ ਵਿੱਚ ਉਹਨਾਂ ਨੂੰ ਉਮਰ ਕੈਦ ਹੋਈ ਸੀ, ਭਾਵੇਂ ਕਿ ਉੱਥੇ ਗਵਾਹੀ ਕੋਈ ਵੀ ਨਹੀਂ ਸੀ, ਵਿਦਆਊਟ ਸਿੰਗਲ ਐਵੀਡੈਂਸ ਉਹਨਾਂ ਨੂੰ ਉਮਰ ਕੈਦ ਹੋਈ ਸੀ, ਪਰ ਲਲਿਤ ਮਾਕਨ ਦੀ ਬੇਟੀ ਨੇ ਖੁਦ ਆ ਕੇ ਉਸ ਵੇਲੇ ਦੀ ਦਿੱਲੀ ਦੀ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਨੂੰ ਕਿਹਾ ਸੀ ਕਿ ਇਹ ਨੌਜਵਾਨ ਜਿਹੜਾ ਇਹਦਾ ਫਾਦਰ ਇੱਕ ਵਾਈਸ ਚਾਂਸਲਰ ਰਿਹਾ, ਇਹ PhD ਸਟੂਡੈਂਟ ਹੈ, ਬਹੁਤ ਪੜ੍ਹਿਆ ਲਿਖਿਆ ਪਰਿਵਾਰ ਹੈ, ਠੀਕ ਆ ਉਸ ਸਮੇਂ ਦੇ ਹਾਲਾਤ ਸੀਗੇ ਕਿਤੇ ਨਾ ਕਿਤੇ ਜਿਹਦੇ 'ਚ ਇਹਨਾਂ ਨੇ ਇਹ ਕੁਛ ਕੀਤਾ, ਇਹਨਾਂ ਦਾ ਮੇਰੇ ਫਾਦਰ ਨਾਲ ਮੇਰੀ ਮਦਰ ਨਾਲ ਕੋਈ ਨਿੱਜੀ ਦੁਸ਼ਮਣੀ ਨਹੀਂ ਸੀ, ਇਸ ਕਰਕੇ ਇਹਨਾਂ ਨੂੰ ਰਿਹਾ ਕਰ ਦਿੱਤਾ ਜਾਵੇ ਤੇ ਉਹਨਾਂ ਦੀ ਰਿਹਾਈ ਹੋਈ। ਇੱਥੇ ਹੁਣ ਸਵਾਲ ਹੈ ਕਿ ਹਰਜੀਤ ਸਿੰਘ ਦੇ ਪਿਤਾ ਨੂੰ ਪੁੱਛਿਆ ਗਿਆ, ਉਹਨਾਂ ਦੀ ਕੰਸੈਂਟ ਤੋਂ ਬਗੈਰ ਰਿਹਾਈ ਕਿਉਂ ਹੋਈ ਆ? ਘੱਟੋ ਘੱਟ ਜਿਹੜਾ ਕੰਪਲੇਂਟੈਂਟ ਹੁੰਦਾ ਉਹਦਾ ਜਿਹੜੀ ਹੈ ਉਹਦਾ ਓਪੀਨੀਅਨ ਲੈਣਾ ਜ਼ਰੂਰੀ ਹੁੰਦਾ ਕਿ ਉਹਦੀ ਰਾਏ ਲੈ ਲਈ ਜਾਵੇ। ਜੇ ਉਹ ਸੈਟੀਸਫਾਈ ਆ ਤਾਂ ਫੇਰ ਰਿਹਾਈ ਹੁੰਦੀ ਆ, ਤੇ ਜੇ ਉਹਨਾਂ ਦੀ ਰਾਏ ਨਹੀਂ ਲਈ ਗਈ ਤਾਂ ਫਿਰ ਇਹ ਰਿਹਾਈਆਂ ਕਿਉਂ ਹੋਈਆਂ? ਕੀ ਹੁਣ ਜਿਹੜੇ 28 ਸਿੱਖ ਕੈਦੀਆਂ ਦੀ ਗੱਲ ਚੱਲ ਰਹੀ ਆ ਲੰਬੇ ਸਮੇਂ ਤੋਂ, ਉਹਦੇ ਤੇ ਬੜੇ ਵੱਡੇ ਮੋਰਚੇ ਵੀ ਲੱਗ ਗਏ, ਭੁੱਖ ਹੜਤਾਲਾਂ ਵੀ ਹੋ ਗਈਆਂ, ਸਮੇਂ ਦੀਆਂ ਸਰਕਾਰਾਂ ਨੇ ਵਾਅਦੇ ਵੀ ਕੀਤੇ, ਲੇਕਿਨ ਸਾਰਾ ਕੁਝ ਉੱਥੇ ਦਾ ਉੱਥੇ ਖੜਾ ਰਿਹਾ। ਕੀ ਜੇ ਇਹਨਾਂ ਦੀ ਰਿਹਾਈ ਕਰਾਈ ਗਈ ਆ ਤੇ ਉਹਨਾਂ ਦੀ ਵੀ ਰਿਹਾਈ ਹੋਏਗੀ? ਇਹ ਤਾਂ ਉਮਰ ਕੈਦ 'ਚ ਸਿਰਫ 2 ਸਾਲ ਕੈਦ ਜਿਹੜੀ ਉਹ ਕੱਟ ਕੇ ਗਏ ਨੇ, 2.5 ਸਾਲ ਪਰੋਲ ਤੇ ਰਹੇ ਨੇ। ਉੱਥੇ ਤਾਂ ਇੱਦਾਂ ਦੇ ਬੈਠੇ ਲਾਲ ਸਿੰਘ ਵਰਗੇ ਆ ਜਿਹੜੇ 26.5 ਸਾਲ ਤੋਂ ਉੱਪਰ ਕੱਟੀ ਬੈਠੇ ਆ, ਉਹਨਾਂ ਨੂੰ ਵੀ ਉਮਰ ਕੈਦ ਆ, ਇੱਕ ਵਾਰ ਵੀ ਪਰੋਲ ਨਹੀਂ ਦਿੱਤੀ ਗਈ ਕਿ ਉਹਨਾਂ ਨੇ ਆਸ ਹੀ ਛੱਡ ਦਿੱਤੀ ਆ। ਕਹਿੰਦੇ ਨੇ ਕਿ ਉਹਨਾਂ ਨੇ ਕਹਿ ਦਿੱਤਾ ਕਿ ਮੈਂ ਹੁਣ ਬਾਹਰ ਜਾਣਾ ਹੀ ਨਹੀਂ, ਮੈਨੂੰ ਜ਼ਰੂਰਤ ਹੀ ਨਹੀਂ ਹੈ, ਮੈਂ ਸਾਰਾ ਸਮਾਂ ਕੱਟ ਲਿਆ। ਉਹਨਾਂ ਬਾਰੇ ਇਹ ਵੀ ਮਸ਼ਹੂਰ ਆ ਕਿ ਉਹਨਾਂ ਨੇ ਕਦੀ ਕੋਈ ਵਕੀਲ ਨਹੀਂ ਨਾਲ ਰੱਖਿਆ। ਜੱਜ ਜਦੋਂ ਉਹਨਾਂ ਤੇ ਕੇਸ ਦਾ ਕੋਈ ਹੀਅਰਿੰਗ ਹੁੰਦੀ ਸੀ, ਜੱਜ ਨੂੰ ਇੱਕੋ ਕਹਿੰਦੇ, ਜੱਜ ਸਾਹਿਬ ਤੁਸੀਂ ਫੈਸਲਾ ਸੁਣਾਉਣਾ ਤੇ ਮੈਂ ਸੁਣਨਾ, ਇਸ ਕਰਕੇ ਮੈਨੂੰ ਕਿਸੇ ਵਕੀਲ ਦੀ ਜ਼ਰੂਰਤ ਨਹੀਂ ਹੈ, ਤੁਸੀਂ ਫੈਸਲਾ ਸੁਣਾਓ ਤੇ ਮੈਂ ਸੁਣਨਾ। ਆਹ ਉਹਨਾਂ ਦੀ ਸੀ। ਹੁਣ ਦਿਆ ਸਿੰਘ ਲਾਹੌਰੀਆ ਉਮਰ ਕੈਦ ਹੈ, 1995 ਤੋਂ ਜੇਲ੍ਹ 'ਚ ਬੈਠਾ, 23-24 ਸਾਲ ਉਹਨੇ ਕੱਟ ਲਿਆ। ਦਵਿੰਦਰਪਾਲ ਭੁੱਲਰ ਉਸਦੇ ਨਾਲ ਦਾ ਬੈਠਾ, ਹਰਦੀਪ ਸਿੰਘ ਖਹਿਰਾ ਇਸੇ ਤਰ੍ਹਾਂ ਬੈਠਾ, ਵਰਿਆਮ ਸਿੰਘ ਉੱਤਰ ਪ੍ਰਦੇਸ਼ ਦੀ ਜੇਲ੍ਹ 'ਚ ਬੈਠਾ। ਔਰ ਵੱਡੀ ਗੱਲ ਇਹ ਆ ਕਿ ਜਿਹੜੇ ਪੁਲਿਸ ਅਫਸਰਾਂ ਨੇ ਕੁਝ ਕੀਤਾ ਉਹ ਅੱਜ ਵੀ ਆਜ਼ਾਦ ਘੁੰਮ ਰਿਹਾ। ਇੱਕ ਗੁਰਨਾਮ ਸਿੰਘ ਬੰਡਾਲਾ ਨਾਮ ਦਾ ਵਿਅਕਤੀ ਸੀ ਜਿਹੜਾ ਰਹਿਣ ਵਾਲਾ ਤਾਂ ਗੁਰਦਾਸਪੁਰ ਜ਼ਿਲ੍ਹੇ ਦਾ, ਲੇਕਿਨ ਉਹਦਾ ਮੁਕਾਬਲਾ ਸ਼ੋਅ ਕਰ ਦਿੱਤਾ ਗਿਆ ਰੋਪੜ ਦੇ ਕੋਲੇ, ਸਿਸਵਾ ਨਦੀ ਕੋਲੇ। ਉਸ ਵੇਲੇ ਪਰਮਰਾਜ ਸਿੰਘ ਉਮਰਾ ਨੰਗਲ ਨੇ ਜਿਹੜਾ ਇਨਕਾਊਂਟਰ ਕੀਤਾ
ਇਹ ਕਿਹਾ ਕਿ ਮੁਕਾਬਲੇ ਦੇ ਵਿੱਚ ਗੁਰਨਾਮ ਸਿੰਘ ਬੰਡਾਲਾ ਮਾਰਿਆ ਗਿਆ। ਉਹਦਾ ਜਿਹੜਾ ਇਨਾਮ ਰੱਖਿਆ ਸੀ ਉਹ ਰਾਸ਼ੀ ਵੀ ਲੈ ਲਈ। ਲੇਕਿਨ ਇਹ ਸਾਰੇ ਸਾਬਕਾਹੇ ਦੇ ਵਿੱਚ ਉਸ ਤੋਂ 14 ਕੁ ਸਾਲ ਦੇ ਬਾਅਦ ਗੁਰਨਾਮ ਸਿੰਘ ਬੰਡਾਲਾ ਸਾਹਮਣੇ ਆ ਗਿਆ। ਤਾਂ ਲੋਕ ਹੈਰਾਨ ਹੋ ਗਏ ਕਿ ਜਿਸ ਵਿਅਕਤੀ ਦੇ ਇਨਕਾਊਂਟਰ ਤੋਂ ਬਾਅਦ ਰਾਸ਼ੀ ਲਈ ਗਈ ਤੇ ਉਹਦਾ ਕਿਹਾ ਗਿਆ ਕਿ ਗੁਰਨਾਮ ਸਿੰਘ ਬੰਡਾਲਾ ਉਹ ਕੌਣ ਸੀਗਾ, ਕਿਹਦਾ ਕਤਲ ਹੋਇਆ, ਉਹ ਕਿਹਦਾ ਝੂਠਾ ਮੁਕਾਬਲਾ ਕੀਤਾ ਗਿਆ। ਜਿਹੜੇ ਦਾ ਨਾਮ ਲਿਆ ਗਿਆ ਉਹ ਅੱਜ ਵੀ ਇਸ ਤੇ ਜਿਉਂਦਾ। ਅੱਜ ਤੱਕ ਉਸ ਕੇਸ ਦੇ ਵਿੱਚ ਉਹਦੀ ਪੈਰਵਾਈ ਕਰਨ ਵਾਲਿਆਂ ਕੀਤੀ, ਲੇਕਿਨ ਉਹਦੇ 'ਚ ਅੜਚਨਾਂ ਇੰਨੀਆਂ ਅੜਾਈਆਂ ਗਈਆਂ ਕਿ ਉਸ ਕੇਸ ਦਾ ਟ੍ਰਾਇਲ ਹੀ ਨਹੀਂ ਹੋਇਆ। ਜੋ ਟ੍ਰਾਇਲ ਸਟਾਰਟ ਨਹੀਂ ਹੋਇਆ ਤੇ ਸਜ਼ਾ ਕਦੋਂ ਹੋਏਗੀ? ਇਹ ਬਹੁਤ ਸਾਰੇ ਕੇਸ ਨੇ ਜਿਹੜੇ ਸਮੇਂ-ਸਮੇਂ ਤੇ ਮੰਗ ਕਰਦੇ ਆ ਕਿ ਇਹ ਜੋ ਕੁਝ ਵੀ ਹੋਇਆ, ਤੁਸੀਂ ਜੇ ਹੁਣ ਦੋਨਾਂ ਧਿਰਾਂ ਨੂੰ ਬਰਾਬਰ ਲੈਂਦੇ ਹੋ ਤਾਂ ਘੱਟੋ ਘੱਟ ਫਿਰ ਇਹ ਕਰੋ ਕਿ ਜਿਹੜੇ 27, 28 ਜਾਂ 29 ਕੈਦੀ ਸਿੱਖ ਕੈਦੀ ਬੈਠੇ ਨੇ, ਇਹਨਾਂ ਦੀ ਵੀ ਰਿਹਾਈ ਜਾਂ ਤਾਂ ਮੁਮਕਿਨ ਕਰ ਦਿਓ, ਤੇ ਜਾਂ ਫਿਰ ਆ ਜਿਹੜੀ ਇੱਕ ਪਾਸੇ ਪਾਸੜ ਚੱਲਦੇ ਹੋ ਕਿ ਇੱਕ ਧਿਰ ਨੂੰ ਤੁਸੀਂ ਫਾਇਦਾ ਦੇ ਦਿੱਤਾ ਤੇ ਬਾਕੀ ਜਿਹੜੇ ਆ ਉਹਨਾਂ ਨੂੰ ਜਿਹੜਾ ਹੈ ਉਹਨਾਂ ਤੋਂ ਬਿਲਕੁਲ ਕਿਨਾਰਾ ਕੀਤਾ ਹੋਇਆ, ਉਹਨਾਂ ਦੇ ਮੋਹਰੇ ਤੁਸੀਂ ਕਾਨੂੰਨ ਲੈ ਕੇ ਬੈਠ ਜਾਂਦੇ ਹੋ ਕਿ ਕਾਨੂੰਨ ਮੁਤਾਬਕ ਇਹਨਾਂ ਦੀ ਰਿਹਾਈ ਨਹੀਂ ਹੋ ਸਕਦੀ। ਇਹ ਕਿਤੇ ਨਾ ਕਿਤੇ ਨਾ ਇਨਸਾਫੀ ਆ, ਜਿਹੜੀ ਆਉਣ ਵਾਲੇ ਸਮੇਂ ਦੇ ਵਿੱਚ ਮਾਹੌਲ ਖਰਾਬ ਕਰੇਗੀ ਤੇ ਤੁਹਾਨੂੰ ਇਹਨੂੰ ਸਾਂਭਣਾ ਔਖਾ ਹੋ ਜਾਏਗਾ। ਇਸ ਕਰਕੇ ਇਹ ਜਿਹੜਾ ਜਾਂ ਤਾਂ ਇਨਸਾਫ ਕਰੋ ਤੇ ਜਾਂ ਫਿਰ ਇਹ ਆ ਕਿ ਘੱਟੋ ਘੱਟ ਹੈ ਕਿ ਜਿਹੜੀ ਇਹ ਰਿਹਾਈ ਕੀਤੀ ਗਈ ਆ ਇਹਦੀ ਅਪੀਲ ਜਾਂ ਸੂਬਾ ਸਰਕਾਰ ਜਾਂ ਕੇਂਦਰ ਦੀ ਸਰਕਾਰ ਜਿਹੜੀ ਇਹ ਤੇ ਨਜ਼ਰਸਾਨੀ ਕਰੇ ਤੇ ਦੁਬਾਰਾ ਉਹਨਾਂ ਨੂੰ ਜਿਹੜੀ ਮਾਫੀ ਦਿੱਤੀ ਗਈ ਆ ਉਹਨੂੰ ਰੱਦ ਕਰੇ, ਤਾਂ ਕਿ ਜਿਹੜੀ ਇਹ ਕੰਟਰੋਵਰਸੀ ਪੈਦਾ ਹੋਈ ਆ ਕਿ ਇੱਕ ਧਿਰ ਜਿਹੜੀ ਆ ਉਹਦੀ ਫੇਵਰ ਕੀਤੀ ਜਾ ਰਹੀ ਆ ਤੇ ਦੂਸਰੇ ਦੀ ਸੁਣੀ ਨਹੀਂ ਜਾ ਰਹੀ। ਘੱਟੋ ਘੱਟ ਇਹ ਕੁਝ ਜਿਹੜਾ ਇਹ ਲੋਕ ਮਨਾਂ ਦੇ ਵਿੱਚ ਨਾ ਆਵੇ। ਅੱਜ ਲਈ ਇੰਨਾ ਹੀ। ਅਗਲੀ ਵਾਰ ਫੇਰ ਕਿਸੇ ਹੋਰ ਨਵੇਂ ਮੁੱਦੇ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗੇ। ਅੱਜ ਲਈ ਮੈਨੂੰ ਇਜਾਜ਼ਤ ਦਿਓ। ਸਤਿ ਸ਼੍ਰੀ ਅਕਾਲ।